ਇੱਕ 3rd ਗ੍ਰੇਡ ਸਟੂਡੈਂਟਸ ਉਸ ਨੂੰ ਅਰੈਸਟ ਕੀਤਾ ਗਿਆ ਆ ਆਈਸ ਵੱਲੋਂ। ਜੀ ਤੁਸੀਂ ਦੇਖੋ ਭਈ ਜਿਸ ਟਾਈਮ ਦੇ ਉੱਤੇ ਟਰੰਪ ਉਹਨਾਂ ਨੇ ਪ੍ਰਚਾਰ ਕੀਤਾ ਸੀ ਵੀ ਭਈ ਆਪਾਂ ਇਲੀਗਲ ਲੋਕਾਂ ਨੂੰ ਫੜਨਾ ਆ ਜਿਹੜੇ ਕ੍ਰਿਮੀਨਲ ਹੈਗੇ ਆ। ਜੀ ਅਮਰੀਕਨ ਮੇਰੇ ਖਿਆਲ ਨਾਲ 99.9% ਇਹਦੇ ਨਾਲ ਐਗਰੀ ਕਰਦੇ ਆ, ਚਾਹੇ ਉਹ ਡੈਮੋਕ੍ਰੇਟ ਵੀ ਆ, ਵੀ ਹਾਂ ਜੋ ਕ੍ਰਿਮੀਨਲ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਜਾਣਾ ਚਾਹੀਦਾ, ਬਾਰਡਰ ਟੋਟਲੀ ਕਲੋਜ਼ ਹੋਣਾ ਚਾਹੀਦਾ। ਸੋ ਫੋਰਚੂਨੇਟਲੀ ਟਰੰਪ ਉਹਨਾਂ ਦੀ ਇਹ ਤਾਂ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੀ ਆ ਵੀ ਉਹਨਾਂ ਨੇ ਜਿਹੜਾ ਬਾਰਡਰ ਆ ਟੋਟਲੀ ਕਲੋਜ਼ ਕਰ ਦਿੱਤਾ ਹੈਗਾ, ਖਾਸ ਕਰਕੇ ਜਿਹੜਾ ਮੈਕਸੀਕੋ ਵਾਲੀ ਸਾਈਡ ਦਾ ਆ। ਪਰ ਹੁਣ ਜੋ ਖਬਰਾਂ ਆ ਰਹੀਆਂ ਵੀ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ, ਹੁਣ ਤੀਜੇ ਗ੍ਰੇਡ ਦਾ ਜਿਹੜਾ ਸਟੂਡੈਂਟ ਆ ਉਹ ਕੀ ਕ੍ਰਾਈਮ ਕੀਤਾ ਹੋਊਗਾ। ਸੋ 3rd ਗ੍ਰੇਡ ਦਾ ਸਟੂਡੈਂਟਸ ਨਿਊਜ਼ ਵੀਕ ਮੈਗਜ਼ੀਨ ਦੇ ਮੁਤਾਬਕ ਉਸ ਨੂੰ ਅਰੈਸਟ ਕਰ ਲਿਆ ਗਿਆ ਉਹਦੇ ਪੇਰੈਂਟਸ ਦੇ ਨਾਲ। ਤੇ ਟੌਮ ਹੋਮਨ ਦਾ ਜਿੱਥੇ ਘਰ ਹੈਗਾ ਉੱਥੇ ਫਿਰ 2 ਮੀਲ ਲੰਬਾ ਲੋਕਾਂ ਨੇ ਪ੍ਰੋਟੈਸਟ ਕੀਤਾ ਵੀਕਐਂਡ ਦੇ ਦੌਰਾਨ। ਇੱਕ ਪਾਰਕ ਤੋਂ ਸ਼ੁਰੂ ਹੋ ਕੇ ਉਹਨਾਂ ਨੇ ਜਿੱਥੇ ਟੌਮ ਹੋਮਨ ਦਾ ਘਰ ਆ ਉੱਥੇ ਤੱਕ ਉਹ ਗਏ, ਜਿੱਥੇ ਉਹਨਾਂ ਨੇ ਦੱਸਿਆ ਵੀ ਭਾਈ ਇਹ ਤਾਂ ਸ਼ਰੇਆਮ ਤੁਸੀਂ ਧੱਕਾ ਕਰ ਰਹੇ ਆ ਵੀ ਤੁਸੀਂ ਹੁਣ 3 ਸਾਲਾਂ ਦੇ ਬੱਚੇ ਨੂੰ ਵੀ ਜਿਹੜਾ ਅਰੈਸਟ ਕਰ ਲਿਆ ਹੈਗਾ, ਇਹ ਬਹੁਤ ਜਿਹੜੀ ਮਾੜੀ ਗੱਲ ਆ। ਸੋ ਇਹਦੇ ਕਰਕੇ ਪਿਛਲੇ ਵੀਕਐਂਡ 'ਚ ਮੈਂ ਤੁਹਾਨੂੰ ਦੱਸਿਆ ਵੀ ਸੀ ਵੀ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਅਮਰੀਕਾ ਦੇ ਵਿੱਚ ਹੋਏ ਆ। ਇਸੇ ਤਰ੍ਹਾਂ ਡਿਫਰੈਂਟ ਤਰ੍ਹਾਂ ਦੀਆਂ ਖਬਰਾਂ ਆ। ਸੋ ਡਿਟੇਲ 'ਚ ਨਹੀਂ, ਆਪਾਂ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਹੀ ਚਾਹੁੰਦੇ ਆ ਵੀ ਆਹ ਕੁਝ ਵਾਪਰਿਆ ਹੈਗਾ। ਇੱਕ ਨਿਕਾਰਾਗੁਆ ਦਾ ਅਸਾਈਲਮ ਸੀਕਰ, ਉਹ ਆਲਰੇਡੀ ਅਮਰੀਕਾ ਦੇ ਵਿੱਚ ਸੀ, ਉਹਨੂੰ ਵਰਕ ਪਰਮਿਟ ਵੀ ਮਿਲਿਆ ਸੀ, ਪਰ ਉਹਨੂੰ ਹਰ ਵੀਕ ਜਿਹੜਾ ਇਮੀਗ੍ਰੇਸ਼ਨ ਦੇ ਕੋਲ ਜਾਣਾ ਪੈਂਦਾ ਸੀ। ਤੇ ਉਹ ਕਹਿੰਦਾ ਵੀ ਮੈਨੂੰ ਹਰ ਵੀਕ ਇਹ ਖਤਰਾ ਰਹਿੰਦਾ ਸੀ ਵੀ ਇਸ ਵਾਰੀ ਵੀ ਰੱਖ ਲੂਗੇ, ਇਸ ਵਾਰੀ ਵੀ ਰੱਖ ਲੂਗੇ। ਫਾਈਨਲੀ ਉਹੀ ਕੁਝ ਉਹਦੇ ਨਾਲ ਵਾਪਰਿਆ। ਅਲਬਰਟੋ ਲੋਵੋ ਰੋਹਾਸ, ਇਹ ਨਿਕਾਰਾਗੁਆ ਦਾ ਰਹਿਣ ਵਾਲਾ ਸੀ ਤੇ ਇਹਨੂੰ ਫਰਵਰੀ ਮਹੀਨੇ ਦੇ ਵਿੱਚ ਜਦੋਂ ਉਹ ਆਪਣੀ ਡੇਟ ਦੇ ਉੱਤੇ ਗਿਆ ਇਮੀਗ੍ਰੇਸ਼ਨ ਆਈਸ ਵਾਲਿਆਂ ਦੇ ਕੋਲ ਜਾ ਕੇ ਉਹਨੂੰ ਦੱਸਣਾ ਹੀ ਪੈਂਦਾ ਸੀ ਵੀ ਹਾਂ ਭਾਈ ਮੈਂ ਇੱਥੇ ਹੀ ਰਹਿੰਦਾ, ਆਹੀ ਮੇਰਾ ਐਡਰੈਸ ਆ, ਤੇ ਉਹਨਾਂ ਨੇ ਉਹਨੂੰ ਜਿਹੜਾ ਅਰੈਸਟ ਕਰ ਲਿਆ। ਸੋ ਪਿਛਲੇ ਦਿਨਾਂ 'ਚ ਆਪਾਂ ਇਹ ਵੀ ਖਬਰ ਸਾਂਝੀ ਕੀਤੀ ਸੀ, ਸੈਕਰਾਮੈਂਟੋ ਜਿਹੜਾ ਆਈਸ ਦਾ ਆਫਿਸ ਆ ਉੱਥੇ ਇੱਕ ਬੰਦਾ ਉਹ ਆਪਣਾ ਐਡਰੈਸ ਚੇਂਜ ਕਰਾਉਣ ਗਿਆ ਸੀ ਤੇ ਉਹਨੂੰ ਵੀ ਉੱਥੇ ਜਿਹੜਾ ਅਰੈਸਟ ਕਰ ਲਿਆ ਗਿਆ। ਇੱਕ ਮਿਲਵਾਕੀ ਕਾਉਂਟੀ ਕੋਰਟ ਹਾਊਸ ਤੋਂ ਖਬਰ ਆ ਰਹੀ ਹੈ ਵੀ ਉੱਥੇ ਹਾਲਵੇਜ਼ ਦੇ ਵਿੱਚ ਆਈਸ ਵਾਲੇ ਏਜੰਟਸ ਪਹੁੰਚ ਗਏ ਤੇ ਉਹਨਾਂ ਨੇ ਜੋ 2 ਬੰਦੇ ਸੀ ਉਹਨਾਂ ਦੀ ਕੋਈ ਕੋਰਟ ਦੀ ਹੋਰ ਡੇਟ ਸੀ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਉਹਨੂੰ ਅਰੈਸਟ ਕਰ ਲਿਆ। ਚੀਫ ਜੱਜ ਕਾਰਲ ਐਸ਼ਲੇ ਉਹਨਾਂ ਨੇ ਕੋਰਟ ਹਾਊਸ ਦੇ ਸਟਾਫ ਨੂੰ ਜੋ ਇਨਫੋਰਮ ਕੀਤਾ ਵੀ ਮੇਰੀ ਕੋਰਟ ਦੇ ਵਿੱਚੋਂ ਇਹ ਜਿਹੜੇ ਬੰਦੇ ਆ ਉਹਨਾਂ ਨੇ ਆਈਸ ਵਾਲਿਆਂ ਨੇ ਚੱਕ ਲਏ ਹੈਗੇ ਆ। ਸੋ ਇਹ ਕੋਰਟ ਦੇ ਵਿੱਚ ਕਈ ਵਾਰ ਕਿਸੇ ਦੀ ਕੋਈ ਨਾ ਕੋਈ ਪੇਸ਼ੀ ਜਾਂ ਉਹ ਡਰੰਕ ਡਰਾਈਵਿੰਗ 'ਚ ਜਾਂ ਕੋਈ ਮਿਸਡਮੀਨਰ ਜਾਂ ਕਿਸੇ ਤਰ੍ਹਾਂ ਦੀ ਵੀ ਉਸ ਚੱਕਰ ਦੇ ਵਿੱਚ ਜਦੋਂ ਪੇਸ਼ ਹੋਣ ਜਾਂਦੇ ਆ, ਹੁਣ ਕੋਰਟ ਦੇ ਵਿੱਚੋਂ ਵੀ ਜਿਹੜੇ ਆਈਸ ਵਾਲੇ ਚੱਕਦੇ ਆ। ਇਹ ਪਿਛਲੇ ਦਿਨਾਂ 'ਚ ਆਪਾਂ ਹੋਰ ਵੀ ਤੁਹਾਡੀਆਂ ਜਿਹੜੀਆਂ ਖਬਰਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਸੋ ਇਹ ਮਿਲਵਾਕੀ ਕੋਰਟ ਹਾਊਸ ਦੀ ਖਬਰ ਆ ਰਹੀ ਹੈ ਵੀ ਪਿਛਲੇ ਵੀਕ ਉੱਥੋਂ ਵੀ ਜਿਹੜੇ ਲੋਕ ਆ ਉਹ ਚੱਕੇ ਗਏ ਆ। ਸੋ ਇਹ ਸਾਰੇ ਕਾਸੇ ਦੇ ਕਾਰਨ ਆਪਣਾ ਜਿਹੜਾ ਗੁਆਂਢੀ ਮੁਲਕ ਕੈਨੇਡਾ ਆ, ਕੈਨੇਡਾ ਵਾਲਿਆਂ ਨੇ ਵਾਰਨਿੰਗ ਜਾਰੀ ਕਰ ਦਿੱਤੀ ਆ ਆਪਣੇ ਸਿਟੀਜ਼ਨਸ ਨੂੰ ਵੀ ਭਾਈ ਜੇ ਤੁਸੀਂ ਅਮਰੀਕਾ ਜਾਂਦੇ ਆ ਤਾਂ ਜਿਹੜੇ ਆਪਣੇ ਫੋਨ ਆ ਉਹ ਪਹਿਲਾਂ ਧਿਆਨ ਨਾਲ ਚੈੱਕ ਕਰ ਲਓ। ਕੈਨੇਡਾ ਵਾਰਨਸ ਰੈਜ਼ੀਡੈਂਟਸ देयर phones may be searched at US borders। ਸੋ ਪਹਿਲਾਂ ਜਦੋਂ ਤੁਸੀਂ ਬਾਈ 에ਅਰ ਆਉਂਦੇ ਸੀ ਬਹੁਤ ਵਾਰ ਤੁਹਾਤੋਂ ਫੋਨ ਮੰਗ ਲੈਂਦੇ ਸੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ, ਫਿਰ ਉਹਨੂੰ ਸਕੈਨ ਕਰਦੇ ਆ, ਉਹਦੇ 'ਚ ਦੇਖਦੇ ਭਾਈ ਕਿੱਦਾਂ ਦਾ ਤੁਸੀਂ ਲਿਖਦੇ ਆ, ਕੀ ਤੁਹਾਡੇ ਵਿਚਾਰ ਕੁਝ ਵੀ ਆ ਹਨਾ, ਉਹ ਤੇ ਤੁਹਾਨੂੰ ਅਰੈਸਟ ਕੀਤਾ ਜਾ ਸਕਦਾ। ਸੋ ਹੁਣ ਬਾਈ ਰੋਡ ਵੀ ਜਿਹੜੇ ਆਉਂਦੇ ਆ ਉਹ ਕੈਨੇਡਾ ਵਾਲਿਆਂ ਨੇ ਵਾਰਨਿੰਗ ਦਿੱਤੀ ਆਪਣੇ ਸਿਟੀਜ਼ਨ ਨੂੰ ਭਾਈ ਜੇ ਤੁਸੀਂ ਅਮਰੀਕਾ ਜਾਣਾ ਆ ਤੇ ਤੁਹਾਨੂੰ ਤੁਹਾਡੇ ਜਿਹੜੇ ਫੋਨ ਆ ਉਹ US ਦੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਚੈੱਕ ਕੀਤੇ ਜਾ ਸਕਦੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਜੋ ਇਹ ਮੁੱਦਾ ਚੱਲ ਰਿਹਾ ਹੈਗਾ ਆਈਸ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਉਹਦੇ ਨਾਲ ਜਿਹੜੀ ਟੂਰਿਜ਼ਮ ਆ ਕੈਲੀਫੋਰਨੀਆ ਦੀ ਉਹਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈਗਾ, ਕਿਉਂਕਿ ਗੋਲਡਨ ਸਟੇਟ ਜੋ ਕੈਲੀਫੋਰਨੀਆ ਦਾ ਵੈਦਰ ਬੜਾ ਵਧੀਆ ਆ ਤੇ ਕਹਿੰਦੇ ਵੀ ਹਰ ਸਾਲ ਜਿਹੜੇ ਵਿਜ਼ਿਟਰਸ ਇੱਥੇ ਆਉਂਦੇ 166 ਬਿਲੀਅਨ ਡਾਲਰ ਤੱਕ ਜਿਹੜੇ ਆ ਉਹ ਖਰਚਦੇ ਆ ਇੱਥੇ ਆਪਣੇ ਪੈਸੇ ਇਹ ਟੂਰਿਜ਼ਮ ਇੰਡਸਟਰੀ ਦੇ ਉੱਤੇ। ਸੋ ਕੈਨੇਡਾ ਸੈਕੰਡ ਲਾਰਜੈਸਟ ਸੋਰਸ ਆਫ ਇੰਟਰਨੈਸ਼ਨਲ ਟੂਰਿਜ਼ਮ ਦਾ ਆ ਕੈਲੀਫੋਰਨੀਆ ਸਟੇਟ ਦੇ ਲਈ, ਉਹ ਤੋਂ ਬਾਅਦ ਮੈਕਸੀਕੋ ਹੈਗਾ। ਸੋ ਹੁਣ ਬਹੁਤ ਸਾਰੇ ਜਿਹੜੇ ਕੈਨੇਡੀਅਨਸ ਆ ਉਹ ਟੈਰਿਫ ਨੂੰ ਲੈ ਕੇ ਔਖੇ ਆ, ਖਾਸ ਕਰਕੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਵਾਰ-ਵਾਰ ਉਹਨਾਂ ਨੂੰ ਕਹਿਣਾ ਵੀ 51ਵੀਂ ਸਟੇਟ ਆ। ਸੋ ਉਹਨਾਂ ਨੇ ਬਹੁਤ ਸਾਰੇ ਜਿਹੜੇ ਆਪਣੀਆਂ ਟਰੈਵਲ ਕਰਨ ਦੀਆਂ ਟ੍ਰਿਪਸ ਆ ਉਹ ਕੈਂਸਲ ਕਰ ਦਿੱਤੇ ਆ
ਕੈਨੇਡਾ ਤੇ ਹੋਰ ਕਈ ਮੁਲਕਾਂ ਵੱਲੋਂ ਐਡਵਾਈਜ਼ਰੀਜ਼ ਵੀ ਜਾਰੀ ਕੀਤੀਆਂ ਗਈਆਂ ਹੈਗੀਆਂ ਆ। ਇੰਗਲੈਂਡ ਦੀਆਂ 2 ਬੀਬੀਆਂ ਦੀਆਂ ਨਵੀਆਂ ਸਟੋਰੀਆਂ ਆਈਆਂ, ਕਿਸ ਤਰ੍ਹਾਂ ਉਹਨਾਂ ਨੂੰ ਅਰੈਸਟ ਕੀਤਾ ਗਿਆ। ਬਹੁਤ ਲੰਮੀ ਸਟੋਰੀ ਆ, ਟਾਈਮ ਆਪਣੇ ਕੋਲ ਘੱਟ ਹੈਗਾ। ਬਿਲਕੁਲ ਲੀਗਲੀ ਉਹ ਵਿਜ਼ਿਟ ਕਰਨ ਆਈ ਸੀ, ਕਿਸ ਤਰ੍ਹਾਂ ਉਹਨੂੰ ਅਰੈਸਟ ਕੀਤਾ ਗਿਆ, 12 ਦਿਨ ਜੇਲ੍ਹ 'ਚ ਰੱਖਿਆ ਗਿਆ। ਲੱਕਲੀ ਕਿਉਂਕਿ ਉਹ ਆਰਟਿਸਟ ਸੀ, ਉਹਦੀ ਨਿਊਜ਼ ਆਊਟ ਹੋ ਗਈ ਜਦੋਂ ਉਹ ਪੂਰੀ ਟੀਵੀ ਦੇ ਉੱਤੇ ਉਹਦੀ ਜਿਹੜੀ ਨਿਊਜ਼ ਆ ਗਈ, ਤੇ ਫਿਰ ਉਹਨੂੰ ਜਿਹੜਾ 12-13 ਦਿਨ ਬਾਅਦ ਛੱਡਿਆ ਗਿਆ ਹੈਗਾ। ਜੈਸਮੀਨ ਸੋ ਮੂਵੀ ਵੀ ਇਦਾਂ ਦੀਆਂ ਜਿਹੜੀਆਂ ਸਟੋਰੀਆਂ, ਜਿਨ੍ਹਾਂ ਦਾ ਉਹ ਬੀਬੀ ਨੇ ਲਿਖਿਆ, ਕਹਿੰਦੇ ਵੀ ਇੰਡੀਅਨ ਮੂਲ ਦੀਆਂ ਵੀ ਬਹੁਤ ਸਾਰੀਆਂ ਬੀਬੀਆਂ ਉਹ ਜੇਲ੍ਹ ਦੇ ਵਿੱਚ ਸੀਗੀਆਂ। ਸੋ ਜਿਨ੍ਹਾਂ ਦਾ ਕੋਈ ਪਿੱਛੇ ਫੋਲੋ ਅਪ ਕਰਨ ਵਾਲਾ ਨਹੀਂ, ਉਹ ਵਿਚਾਰੇ ਕਈ ਫਸੇ ਹੋਏ ਹੈਗੇ ਆ। ਜੀ ਸੋ ਕੈਲੀਫੋਰਨੀਆ ਦੀ ਇਕਨੋਮੀ ਦੇ ਉੱਤੇ ਆਲਰੇਡੀ 8.8% ਦਾ ਅਸਰ ਜੋ ਟਰੈਵਲ ਇੰਡਸਟਰੀ ਦਾ ਉਹਦਾ ਅਸਰ ਪਿਆ, ਡਿਕਲਾਈਨ ਹੋਈ ਹੈਗੀ ਆ। ਇੰਟਰਨੈਸ਼ਨਲ ਅਰਾਈਵਲਸ ਇਨ ਫਰਵਰੀ ਮਹੀਨੇ 'ਚ, ਹਜੇ ਮਾਰਚ ਤੇ ਅਪ੍ਰੈਲ ਦੀ ਜੋ ਰਿਪੋਰਟ ਆਣੀ ਆ, ਖਾਸ ਕਰਕੇ ਟੂਰਿਜ਼ਮ ਦੇ ਨਾਲ ਰਿਲੇਟਡ ਜੋ ਰੈਸਟੋਰੈਂਟਸ ਆ, ਸਾਰਾ ਕੁਝ ਉਹਦੇ ਉੱਤੇ ਅਸਰ ਪੈ ਰਿਹਾ ਹੈਗਾ, ਹੋਟਲਸ ਦੇ ਉੱਤੇ। ਜੀ ਬਿਲਕੁਲ। ਇਸੇ ਤਰ੍ਹਾਂ ਜੇਕਰ ਇਮੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਇੱਕ ਹੋਰ ਅੱਜ ਅਮਰੀਕਾ ਦੇ ਵਿੱਚ ਜਿਹੜੀ ਆਪਾਂ ਕਹਿ ਲਈਏ ਕਿ ਚਰਚਾ ਚੱਲ ਰਹੀ ਹੈ ਰੀਅਲ ਆਈਡੀ ਨੂੰ ਲੈ ਕੇ। ਰੀਅਲ ਆਈਡੀ ਜਿਹੜੀ ਡੈਡਲਾਈਨ ਆ ਉਹ 1 ਮੰਥ ਦੀ ਸੀ ਤੇ ਤਕਰੀਬਨ ਆਊਟ ਹੋਣ ਦੇ ਕਿਨਾਰੇ ਆ। ਤੇ ਇਹਦਾ ਮਤਲਬ ਕੀ ਹੈ ਤੇ ਕਿਉਂ ਲੋਕ ਜਿਹੜੇ ਇਸ ਨੂੰ ਲੈ ਕੇ ਸ਼ਸ਼ਪੰਜ ਦੇ ਵਿੱਚ ਨੇ, ਇਹਦੇ ਉੱਤੇ ਖਾਸੀ ਜਿਹੜੀ ਰਿਪੋਰਟਿੰਗ ਆ ਉਹ CNN ਵੀ ਕਰ ਰਿਹਾ, CBS ਨਿਊਜ਼ ਵੀ ਕਰ ਰਿਹਾ। ਕਹਿੰਦੇ ਮਿਲੀਅਨਸ ਆਫ ਅਮਰੀਕਨਸ ਨੇ ਜਿਹੜੇ ਜਿਨ੍ਹਾਂ ਕੋਲੇ ਹਲੇ ਤੱਕ ਰੀਅਲ ਆਈਡੀ ਹੈ ਨਹੀਂ ਗੀ, ਤੇ ਇਹਦੀ ਜੇ ਡੈਡਲਾਈਨ ਖਤਮ ਹੁੰਦੀ ਹੈ ਤਾਂ ਇਹਦੇ ਨਾਲ ਤੁਹਾਡੇ ਤੇ ਕੀ ਅਸਰ ਪੈ ਸਕਦਾ, ਖਾਸ ਕਰਕੇ ਉਹ ਜਿਹੜੇ ਲੋਕ ਵਿਦਨ ਅਮਰੀਕਾ ਵਿਦਨ US ਜਿਹੜਾ ਟਰੈਵਲ ਕਰਦੇ ਨੇ ਜਾਂ ਟਰੈਵਲ ਕਰਦੇ ਨੇ ਉਹਦੇ ਬਾਬਤ। ਸੋ ਇਹ ਦੱਸਦੇ ਆ ਕਿ ਰੀਅਲ ਆਈਡੀ ਨੂੰ ਜੇ ਤੁਸੀਂ ਨਵਿਆਉਣਾ ਚਾਹੁੰਦੇ ਆ ਜਾਂ ਤੁਸੀਂ ਰੀਅਲ ਆਈਡੀ ਦੇ ਬਾਰੇ ਕੁਝ ਵੀ ਉਹਦੀ ਅਪਡੇਟ ਦੇਖਣਾ ਚਾਹੁੰਦੇ ਆ, ਤਾਂ ਆਪਣੇ ਜਿਹੜਾ DMV ਦਾ ਤੁਹਾਡਾ ਆਫਿਸ ਆ ਉਹਦੇ ਨਾਲ ਜਿਹੜਾ ਕੰਟੈਕਟ ਆ ਉਹ ਜ਼ਰੂਰ ਕਰੋ। ਇੱਕ ਜਿਹੜੀ ਹੋਰ ਖਬਰ ਦੇ ਬਾਰੇ ਆਪਾਂ ਚਰਚਾ ਛੇੜੀ ਸੀਗੀ ਇਜ਼ਰਾਈਲ ਨੂੰ ਲੈ ਕੇ, ਅਮਰੀਕਾ ਨੂੰ ਲੈ ਕੇ। ਨੇਤਨਯਾਹੂ ਜਿਹੜੇ ਨੇ ਉਹ ਇਸ ਟਾਈਮ ਅਮਰੀਕਾ ਦੀ ਫੇਰੀ ਦੇ ਉੱਤੇ ਨੇ, ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਉਹ ਇਸ ਟਾਈਮ ਜਿਹੜਾ ਡੋਨਲਡ ਟਰੰਪ ਵੱਲੋਂ ਟੈਰਿਫ ਲਾਏ ਗਏ ਨੇ, ਇਜ਼ਰਾਈਲ ਦੇ ਉੱਤੇ ਵੀ ਉਹ ਜਿਹੜਾ ਟੈਰਿਫ ਆ ਉਹ ਲਾਇਆ ਗਿਆ। ਤੇ ਉਹ ਕਹਿੰਦੇ ਕਿ ਟੈਰਿਫ ਨੂੰ ਲੈ ਕੇ ਤੇ ਖਾਸ ਕਰਕੇ ਉੱਥੋਂ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਲੈ ਕੇ ਉਹ ਗੱਲਬਾਤ ਕਰ ਸਕਦੇ ਨੇ। ਇੱਥੇ ਕੋਈ ਦੋ ਰਾਏ ਨਹੀਂ ਕਿ ਦੋਨਾਂ ਲੀਡਰਾਂ ਦੀ ਚੰਗੀ ਆਪਸ ਦੇ ਵਿੱਚ ਬਣਦੀ ਆ, ਤੇ ਇਜ਼ਰਾਈਲ ਅਮਰੀਕਾ ਕਈ ਤਰੀਕਿਆਂ ਦੇ ਨਾਲ ਇਜ਼ਰਾਈਲ ਦੇ ਨੇੜੇ ਆ, ਤੇ ਇਸ ਟਾਈਮ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਇਜ਼ਰਾਈਲ ਨੂੰ ਅਮਰੀਕਾ ਦਾ ਪੂਰਾ ਜਿਹੜਾ ਥਾਪੜਾ ਹੈ ਉਹ ਹੈਗਾ। ਪਰ ਇਸੇ ਦਰਮਿਆਨ ਦੁਨੀਆ ਭਰ ਦੇ ਵਿੱਚ ਇੱਕ ਹੋਰ ਖਬਰ ਦੇ ਉੱਤੇ ਚਰਚਾ ਹੋ ਰਹੀ ਆ, ਉਹ ਇਹ ਹੈ ਕਿ ਲੰਘੇ ਦਿਨੀ ਜਿਹੜਾ ਇਜ਼ਰਾਈਲ ਦੇ ਵੱਲੋਂ ਜਿਹੜੀ ਬੰਬਾਰਮੈਂਟ ਕੀਤੀ ਗਈ ਸੀ ਤੇ ਉਹਦੇ ਵਿੱਚ ਜਿਹੜੇ ਲੋਕ ਨੇ ਉਹ ਖਾਸ ਕਰਕੇ ਜਿਹੜੇ ਮਾਰੇ ਗਏ ਸੀਗੇ ਉਹ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਵਾਲੇ ਲੋਕ ਸੀਗੇ। ਸੋ ਉਹ ਦੱਸਦੇ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨੇ 17% ਟੈਰਿਫ ਠੋਕਿਆ ਇਜ਼ਰਾਈਲ ਦੇ ਉੱਤੇ, ਤੇ ਇਹਦੇ ਉੱਤੇ ਗੱਲਬਾਤ ਹੋਊਗੀ। ਪਰ ਨਾਲ ਹੀ ਹੈ ਕਿ ਇਜ਼ਰਾਈਲ ਨੂੰ ਹੁਣ ਜਿਹੜੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਉਹਨਾਂ ਨੇ ਇਹ ਬੰਬਾਰਮੈਂਟ ਕਿਉਂ ਕੀਤੀ।